ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 19 दिसंबर 2019 6 पो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਕਿ ਫੋੜਾ ਕਿਤੇ ਤੇ ਚੀਰਾ ਕਿਤੇ। ਜੀ, ਜਦੋਂ ਇਹਨਾਂ ਨੇ 5 ਅਗਸਤ ਨੂੰ ਕਸ਼ਮੀਰ ਦੇ ਮੁੱਦੇ ਤੇ ਆਈਨੀ ਗੁੰਡਾਗਰਦੀ ਕੀਤੀ, ਕਸ਼ਮੀਰ ਨੂੰ ਵਜੂਦ ਚੋਂ ਹੀ ਮਿਟਾ ਦਿੱਤਾ, 3 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ, ਆਰਟੀਕਲ 370 ਖਤਮ ਕਰ ਦਿੱਤਾ ਜੀ, ਔਰ ਅਗਲੇ ਦਿਨ ਲੋਕ ਸਭਾ ਨੇ ਵੀ ਉਹਨੂੰ ਪਾਸ ਕਰ ਦਿੱਤਾ। ਤੇ ਇਹਨਾਂ ਨੇ ਇਹ ਸਮਝਿਆ ਕਿ ਅਸੀਂ ਜਿਹੜਾ ਸਭ ਤੋਂ ਔਖਾ ਕੰਮ ਸੀ ਜੇ ਉਹ ਕਰ ਲਿਆ, ਬਾਕੀ ਤਾਂ ਹੁਣ ਸਾਡੇ ਖੱਬੇ ਹੱਥ ਦੀ ਮਾਰ ਹੈ। ਬਿਲਕੁਲ, ਜਿਹਨੂੰ ਅਸੀਂ ਕਿਹਾ ਸੀ ਕਿ ਦਿਲਵਦੀ ਜਦੋਂ ਇੱਕ ਵਾਰੀ ਕਿਸੇ 'ਚ ਆ ਜਾਂਦੀ ਹੈ ਫਿਰ ਉਹੀ ਦਿਲਵਦੀ ਉਹਨੂੰ ਮਰਵਾਉਣ ਦਾ ਵੀ ਕਾਰਨ ਬਣਦੀ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਇਸ ਐਕਸ਼ਨ ਨੂੰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 135 ਦਿਨ ਹੋ ਗਏ ਨੇ, ਔਰ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਜਿਵੇਂ ਅਕਸਰ ਕਿਹਾ ਜਾ ਰਿਹਾ ਔਰ ਹੁਣ ਵੀ ਜਦੋਂ ਇਹ ਆਇਆ ਕਿ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਇਹਦੇ ਬਾਰੇ ਕਸ਼ਮੀਰ ਦੇ ਵਿੱਚ ਬਿਲਕੁਲ ਚੁੱਪੀ ਹੈ ਤੇ ਇਸ ਦਾ ਹੈਡਲਾਈਨ ਹੀ ਬਹੁਤਿਆਂ ਨੇ ਦਿੱਤਾ ਹੈ ਕਿ ਸਾਇਲੈਂਟ ਪ੍ਰੋਟੈਸਟ ਇਨ ਕਸ਼ਮੀਰ, ਕਿ ਵੀ ਆਲਰੇਡੀ ਉਹਨਾਂ ਨੇ ਤਾਂ ਉਹ ਸਫ਼ਰ ਕਰ ਲਿਆ। ਉਹਨਾਂ ਦੇ ਸਾਹਮਣੇ ਤਾਂ ਜਿਹੜਾ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਵੀ ਬਾਕੀਆਂ ਨਾਲ ਕੀ ਹੋਏਗਾ, ਪਰ ਜਦੋਂ ਉਹਨਾਂ ਦੇ ਨਾਲ ਵਾਪਰਿਆ ਬਾਕੀ ਕੋਈ ਨਹੀਂ ਸੀ ਬੋਲਿਆ। ਔਰ ਭਾਰਤ ਦੇ ਵਿੱਚ ਵੀ ਕਿਉਂਕਿ ਕਸ਼ਮੀਰ ਦਾ ਮੁੱਦਾ ਇਸ ਤਰੀਕੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਨਾਲ ਜੋੜਿਆ ਹੋਇਆ ਹੈ, ਉਹਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ ਪਾਕਿਸਤਾਨ ਦੇ ਨਾਲ ਜੋੜ ਕੇ ਕਿ ਪਾਕਿਸਤਾਨ ਇਸ ਨੂੰ ਪ੍ਰਮੋਟ ਕਰਦਾ, ਉੱਥੇ ਦਹਿਸ਼ਤਗਰਦੀ ਜਾਂ ਪ੍ਰੌਕਸੀ ਵਾਰ ਕਰਦਾ ਹੈ। ਇਸ ਲਈ ਇਸ ਮੁੱਦੇ ਤੇ ਸਿੱਖਾਂ ਨੂੰ ਛੱਡ ਕੇ ਭਾਰਤ ਦੇ ਵਿੱਚ ਜਾਂ ਕੁਝ ਖੱਬੇ ਪੱਖੀ ਪਾਰਟੀਆਂ ਨੂੰ ਛੱਡ ਕੇ ਈਵਨ ਜਿਹੜੇ ਅੱਜ ਕਨਸਟੀਟਿਊਸ਼ਨ ਨੂੰ ਸੰਭਾਲਣ ਦੀ ਗੱਲ ਕਰ ਰਹੇ ਨੇ ਜਾਂ ਕਨਸਟੀਟਿਊਸ਼ਨ ਨਾ ਰਿਹਾ ਤੇ ਕੁਝ ਨਹੀਂ ਰਹੇਗਾ, ਜੇ ਕਾਸ਼ ਉਹਨਾਂ ਨੂੰ ਉਦੋਂ ਨਜ਼ਰ ਆ ਜਾਂਦਾ ਕਿ ਕਨਸਟੀਟਿਊਸ਼ਨ ਦੇ ਵਿੱਚ ਮੁੱਢਲੇ ਕਨਸਟੀਟਿਊਸ਼ਨ 'ਚ ਆਰਟੀਕਲ 370 ਸੀ ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ ਸੀ, ਤੇ ਜੇ ਉਦੋਂ ਦੇਸ਼ ਦੇ ਵਿੱਚ ਜੋ ਅੱਜ ਚੱਲ ਰਿਹਾ ਹੈ ਇਸ ਕਿਸਮ ਦੀ ਜਿਹੜੀ ਹੈ ਇੱਕ ਚੇਤਨਾ ਔਰ ਇਸ ਕਿਸਮ ਦਾ ਇੱਕ ਵਿਰੋਧ ਖੜਾ ਹੁੰਦਾ ਤੇ ਫਿਰ ਇਹ ਗੱਲ ਸੀਏ ਤੱਕ ਨਹੀਂ ਸੀ ਪਹੁੰਚਣੀ। ਪਰ ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਹੁਣ ਗੱਲ ਜਿਸ ਡਾਇਰੈਕਸ਼ਨ ਦੇ ਵਿੱਚ ਇਹ ਬਾਲ ਸਪਿਨ ਹੋ ਕੇ ਜਾ ਰਿਹਾ, ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਅਸਾਮ ਨਾਰਥ ਈਸਟ ਦੇ ਵਿੱਚ ਉਸੇ ਤਰ੍ਹਾਂ ਹੀ ਬਰਾਬਰ ਪ੍ਰੋਟੈਸਟ ਜਾਰੀ ਨੇ। ਕਰਨਾਟਕਾ ਜਿਸ ਯਾਦੂਰੱਪਾ ਨੂੰ ਇਹਨਾਂ ਨੇ ਕਿਵੇਂ CM ਬਣਾਇਆ, ਕਾਂਗਰਸ ਦੇ 15 MLA ਕਿਵੇਂ ਖਰੀਦੇ, ਹੁਣ 22 ਇਲੈਕਸ਼ਨਾਂ 'ਚ ਵੀ 12 ਸੀਟਾਂ BJP ਨੇ ਲੈ ਕੇ ਇਸ ਵੇਲੇ ਕਰਨਾਟਕਾ ਦੇ ਵਿੱਚ ਜਿਹੜੀ ਦੱਖਣੀ ਭਾਰਤ ਦੀ ਸਟੇਟ ਹੈ ਬੜੀ ਇੰਟੈਂਸ
ਇਸ ਸਾਰੇ ਬਿੱਲ ਦੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀ ਵਿਰੋਧਤਾ ਹੈ। ਜੀ ਹਜ਼ਾਰਾਂ ਲੋਕ ਸੜਕਾਂ ਤੇ ਨਿਕਲੇ ਨੇ ਔਰ ਉੱਥੇ ਬੰਗਲਾਰੂ ਦੇ ਵਿੱਚ, ਜਿਹਦਾ ਨਾਮ ਬੰਗਲੌਰ ਸੀ ਪਹਿਲਾਂ, ਹੁਣ ਬੰਗਲਾਰੂ ਹੈ, ਪੁਲਿਸ ਨੇ ਗੋਲੀ ਚਲਾ ਕੇ 2 ਬੰਦੇ ਮਾਰ ਦਿੱਤੇ ਨੇ। ਦੇਖੋ, ਔਰ ਪ੍ਰੋਮੀਨੈਂਟ ਹਿਸਟੋਰੀਅਨ ਉਸ ਖਿੱਤੇ ਦਾ, ਜਿਹਨੇ 20 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਔਰ ਇੰਟਰਨੈਸ਼ਨਲੀ ਅਕਲੇਮਡ, ਰਾਮਚੰਦਰ ਗੁਹਾ, ਜੀ ਉਹ ਜਦੋਂ ਇੰਟਰਵਿਊ ਦੇ ਰਿਹਾ ਸੀ ਇੱਕ ਚੈਨਲ ਨੂੰ, ਔਰ ਜਿਵੇਂ ਪੁਲਿਸ ਦੇ ਜਿਹੜੇ ਯੂਨੀਫਾਰਮਡ ਬੰਦਿਆਂ ਨੇ ਆ ਕੇ ਉਹਨੂੰ ਧੱਕੇ ਮਾਰ ਕੇ ਖਿੱਚ ਕੇ ਗ੍ਰਿਫਤਾਰ ਕਰਕੇ ਖੜਿਆ, ਉਹ ਵੀਡੀਓ ਕਲਿੱਪ ਸਾਰੇ ਪਾਸੇ ਨਜ਼ਰ ਆ ਰਹੀ ਹੈ ਕਿ ਉਹ ਇੱਕ ਬਜ਼ੁਰਗ ਆਦਮੀ ਔਰ ਜਿਹੜਾ ਇੱਕ ਐਮੀਨੈਂਟ, ਜਿਹਦਾ ਦੁਨੀਆ ਦੇ ਹਿਸਟੋਰੀਅਨਸ 'ਚ ਨਾਂ ਹੈ, ਜੀ ਉਹਦੇ ਨਾਲ ਕੀ ਸਲੂਕ ਹੋ ਰਿਹਾ। ਕੀ ਸਲੂਕ ਹੋ ਰਿਹਾ। ਇਸੇ ਤਰ੍ਹਾਂ ਅਸੀਂ ਯੂਪੀ ਦੇ ਵਿੱਚ ਦੇਖ ਰਹੇ ਹਾਂ ਕਿ ਥਾਂ ਥਾਂ ਪ੍ਰੋਟੈਸਟ, ਔਰ ਲਖਨਊ ਦੇ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਨਿਕਲੇ ਔਰ ਪੁਲਿਸ ਨੇ ਗੋਲੀ ਚਲਾਈ। 1 ਮੌਤ ਲਖਨਊ ਦੇ ਵਿੱਚ ਹੋਈ ਹੈ। ਸੋ ਸੈਡ। ਦਿੱਲੀ ਦੇ ਵਿੱਚ ਜਾਮੀਆ ਮਿਲੀਆ ਦੇ ਸਟੂਡੈਂਟਸ ਤੋਂ ਸ਼ੁਰੂ ਹੋਈ ਗੱਲ, ਹੁਣ ਆਲਮੋਸਟ ਜਿਹੜਾ ਇੱਕ ਰੈਗੂਲਰ ਪ੍ਰੋਟੈਸਟ ਜਿਹੜਾ ਜੰਤਰ ਮੰਤਰ ਰੋਡ ਤੇ ਅੱਜ ਵੀ ਹੋਇਆ ਹੈ, ਅੱਜ ਲਗਾਤਾਰ ਤੀਸਰਾ ਚੌਥਾ ਦਿਨ ਸੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਦੇ ਵਿੱਚ ਸ਼ਾਮਲ ਹੋਏ, ਵੱਡੀ ਗਿਣਤੀ ਸਟੂਡੈਂਟ। ਜੀ ਔਰ ਚੰਗੀ ਗੱਲ ਹੈ ਕਿ ਇੱਕ ਪਾਸੇ ਭਾਰਤੀ ਹਕੂਮਤ ਦਾ ਯਤਨ ਸੀ ਕਿ ਇਹਨੂੰ ਇੱਕ ਹਿੰਦੂ ਮੁਸਲਮਾਨ ਡਿਵਾਈਡ ਦੇ ਵਿੱਚ ਰੱਖਿਆ ਜਾਏ, ਲੇਕਿਨ ਇਸ ਵੇਲੇ ਜਿਹੜੇ ਸਟੂਡੈਂਟਸ ਅੱਗੇ ਆ ਰਹੇ ਨੇ ਔਰ ਕੈਮਰੇ ਦੇ ਉੱਤੇ ਆ ਕੇ ਬੋਲ ਰਹੇ ਨੇ, ਉਹਨਾਂ 'ਚ ਬਹੁਤ ਸਾਰੇ ਜਿਹੜੇ ਬੜੇ ਸਫਿਸਟੀਕੇਟ, ਕੋਈ PhD ਸਟੂਡੈਂਟ ਹੈ, ਕੋਈ ਫੈਸ਼ਨ ਡਿਜ਼ਾਈਨਰ 'ਚ ਹੈ, ਕੋਈ ਮਾਸ ਕਮਿਊਨੀਕੇਸ਼ਨ ਦੇ ਫੀਲਡ 'ਚ ਹੈ, ਕੋਈ ਦੂਸਰੇ 'ਚ ਹੈ, ਔਰ ਬਹੁਤ ਸਾਰੇ ਨਾਨ ਮੁਸਲਮ ਜਿਹੜੇ ਨੇ ਉਹ ਬੜੇ ਖੁੱਲ੍ਹ ਕੇ ਆ ਰਹੇ ਨੇ। ਨਾਰਥ ਈਸਟ ਵੱਲੋਂ ਵੀ ਜਿਹੜੀ ਉਹ ਬੜੇ ਆਪਣੇ ਲੌਜਿਕ ਨਾਲ ਗੱਲ ਕਰ ਰਹੇ ਨੇ, ਕਿਉਂਕਿ ਬਾਕੀ ਭਾਰਤ ਲਈ ਇਹ ਮਸਲਾ ਡਿਫਰੈਂਟ ਹੈ। ਨਾਰਥ ਈਸਟ ਖਾਸ ਤੌਰ ਤੇ ਅਸਾਮ, ਜਿਨ੍ਹਾਂ ਨੂੰ ਇਹ ਹੈ ਕਿ ਭਾਈ ਇਹ ਤਾਂ ਉੱਥੇ ਬੰਗਾਲੀ ਹਿੰਦੂ ਵਸਾ ਦੇਣਗੇ ਔਰ ਅਸੀਂ ਆਲਰੇਡੀ ਮਾਈਨੋਰਿਟੀ 'ਚ ਹਾਂ ਔਰ ਸਾਡੀ ਹੋਂਦ, ਸਾਡੀ ਤਹਿਜ਼ੀਬ, ਸਾਡੀ ਬੋਲੀ, ਇਹ ਸਾਰਾ ਕੁਝ ਹੀ ਜਾਂਦੇ ਲੱਗੇ। ਹੁਣ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਵੀ ਜੇ ਚੀਫ ਮਿਨਿਸਟਰ ਦੇ ਤੌਰ ਤੇ ਕੋਈ ਖੁਦ ਲੀਡ ਕਰ ਰਿਹਾ, ਜਿਵੇਂ ਅੰਗਰੇਜ਼ੀ ਦੀ ਇੱਕ ਟਰਮ ਹੈ ਲੀਡਿੰਗ ਫਰਮ ਦਾ ਫਰੰਟ, ਬਿਲਕੁਲ, ਤੇ ਉਹ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਹੈ, ਕਿਉਂਕਿ ਉੱਥੇ ਵੀ ਲਗਾਤਾਰ ਪ੍ਰੋਟੈਸਟ ਹੋ ਰਹੇ ਨੇ ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਜਿਹੜੇ ਉੱਥੇ ਪ੍ਰੋਟੈਸਟ ਨੇ ਉਹਨਾਂ ਦੇ ਵਿੱਚ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਜਨਤਾ ਦਾ ਹੜ ਆਇਆ ਹੈ, ਸਾਰੇ ਪਾਸੇ ਹੈ। ਬੰਗਾਲ ਦੇ ਵਿੱਚ ਬਹੁਤ ਜ਼ੋਰਦਾਰ ਪ੍ਰੋਟੈਸਟ ਨੇ ਔਰ ਮਮਤਾ ਬੈਨਰਜੀ ਨੇ ਅੱਜ ਜਿਹੜੀ ਗੱਲ ਕਹੀ, ਉਹਨੇ ਇੱਕ ਗੱਲ ਹੋਰ ਜਿਹੜੀ ਅਸੀਂ ਅਕਸਰ ਕਹਿੰਦੇ ਹਾਂ ਕਿ ਵੀ ਕੋਈ ਮੁਲਕ ਟੁੱਟਣ ਵੱਲ ਉਦੋਂ ਵੱਧਦਾ ਜਦੋਂ ਲੋਕਾਂ ਦਾ ਉਸ ਦੀ ਹਰ ਇੰਸਟੀਟਿਊਸ਼ਨ ਤੋਂ ਵਿਸ਼ਵਾਸ ਖਤਮ ਹੋ ਜਾਂਦਾ, ਫੇਥ ਖਤਮ ਹੋ ਜਾਂਦਾ। ਹੁਣ ਯੂਜੂਅਲੀ ਗੱਲਬਾਤ ਦੇ ਲਈ 4 ਜਿਹੜੇ ਸਟੇਟ ਦੇ ਪਿਲਰ ਜਾਂ ਥੰਮਲੇ ਮੰਨੇ ਜਾਂਦੇ ਨੇ। ਉਹਨਾਂ ਦੇ ਵਿੱਚ ਲੈਜਿਸਲੇਚਰ ਹੈ, ਉਹਦੇ ਵਿੱਚ ਐਗਜ਼ੈਕਟਿਵ ਹੈ ਜਿਹਦੇ ਸਾਰੀ ਬਿਊਰੋਕ੍ਰੇਸੀ ਵੀ ਆ ਜਾਂਦੀ ਹੈ, ਜੁਡੀਸ਼ਰੀ ਹੈ ਔਰ ਮੀਡੀਆ ਨੂੰ ਚੌਥਾ ਪਿਲਰ ਮੰਨਿਆ ਜਾਂਦਾ। ਜੇ ਭਾਰਤ ਦੇ ਕੰਟੈਕਸਟ ਅਸੀਂ ਦੇਖੀਏ ਕਿ ਵੀ ਲੈਜਿਸਲੇਚਰ ਦੇ ਹੱਥ 'ਚ ਬਰੂਟ ਮੈਜੋਰਟੀ 303 ਸੀਟਾਂ ਕਰ ਲਈਆਂ ਉਹਨਾਂ ਨੇ ਆਪਣੇ ਬਲਬੂਤੇ ਤੇ, ਹਾਲਾਂਕਿ ਬੀਜੇਪੀ ਨੂੰ ਸਿਰਫ 38% ਲੋਕਾਂ ਨੇ ਵੋਟਾਂ ਪਾਈਆਂ ਨੇ ਭਾਰਤ 'ਚ। ਹੁਣ 38% ਔਰ ਬਾਕੀ ਤੁਸੀਂ ਕੈਲਕੂਲੇਟ ਕਰ ਲਓ ਕਿ ਵੀ ਜਿਹੜਾ 62% ਨੇ ਤਾਂ ਉਹਨਾਂ ਨੇ ਚੁਣਿਆ ਹੀ ਨਹੀਂ ਹੈ। ਸੋ 38% ਵੋਟਾਂ ਨਾਲ 303 ਸੀਟਾਂ, ਔਰ ਕਿਵੇਂ ਵੋਟਾਂ ਲੈਣ ਲਈ ਉਹਨਾਂ ਨੇ ਨੈਗੇਟਿਵਿਟੀ, ਝੂਠ, ਬਾਲਾਕੋਟ, ਨਫ਼ਰਤ ਦਾ ਸਹਾਰਾ ਲਿਆ ਔਰ ਉਹ ਪਾਵਰ 'ਚ ਆ ਗਏ। ਔਰ ਉਹਨਾਂ ਨੇ ਰਾਜ ਸਭਾ 'ਚ, ਕਿਉਂਕਿ ਪਾਵਰ ਉਹਨਾਂ ਕੋਲ ਹੈ, ਔਰ ਜਿਵੇਂ ਉਹ ਭਾਵੇਂ ਐਨਫੋਰਸਮੈਂਟ ਡਾਇਰੈਕਟੋਰੇਟ ਹੋਏ, ਇਨਕਮ ਟੈਕਸ ਹੋਏ, CBI ਹੋਏ, ਉਹਨਾਂ ਨੂੰ ਜਿਵੇਂ ਕੁੱਤਾ ਛੱਡਿਆ ਹੁੰਦਾ ਹੈ, ਉਹਦੀ ਸੰਗਲ ਖੋਲ ਦਿਓ, ਜਿਹਦੇ ਮਰਜ਼ੀ ਲੱਤ ਫੜਾ ਦਿਓ, ਇਵੇਂ ਜਦੋਂ ਉਹਨਾਂ ਨੂੰ ਲੱਗਦਾ ਤਾਂ ਉਹਨਾਂ ਨੂੰ ਅਨਲੀਸ਼ ਕਰ ਦਿੰਦੇ ਨੇ। ਔਰ ਨਤੀਜੇ ਦੇ ਤੌਰ ਤੇ ਰਾਜ ਸਭਾ ਦੇ ਵਿੱਚ ਉਹ ਮੈਨੇਜ ਕਰ ਰਹੇ ਨੇ। ਉਹਨਾਂ ਨੂੰ ਹੁਣ ਲੋੜ ਹੀ ਨਹੀਂ ਹੈ ਕਿ ਉਹ ਆਪਣੇ ਬਲਬੂਤੇ ਤੇ ਗਿਣਨਗੇ ਜੀ ਉਹਨਾਂ ਦੀ ਮੈਜੋਰਟੀ ਹੈ ਕਿ ਨਹੀਂ। ਰੀਜਨਲ ਪਾਰਟੀਆਂ ਆਲਰੇਡੀ ਉਹਨਾਂ ਦੇ ਖਾਤੇ ਦੇ ਵਿੱਚ ਭੁਗਤ ਰਹੀਆਂ ਨੇ। ਹੁਣ ਉਹ ਲੈਜਿਸਲੇਚਰ ਦੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ ਔਰ ਜਦੋਂ ਉਹਨਾਂ ਦੇ ਇਹ ਟੋਟਲੀ ਗੁੰਡੇ ਔਰ ਕ੍ਰਿਮੀਨਲਸ ਔਰ ਰੇਪਿਸਟ ਜਿਹੜੇ ਪਾਰਲੀਮੈਂਟ 'ਚ ਬੈਠੇ ਨੇ, ਉਹ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੁੰਦੇ ਨੇ। ਜੀ ਡੈਮੋਕ੍ਰੇਸੀ ਦਾ ਫਤਵਾ ਹੈ ਜੀ, ਤੇ ਫਿਰ ਇਵੇਂ ਲੱਗ ਰਿਹਾ ਹੁੰਦਾ ਕਿ ਡੈਮੋਕ੍ਰੇਸੀ ਜ਼ਮੀਨ ਦੇ ਵਿੱਚ ਥਾਂ ਲੱਭ ਰਹੀ ਹੋਣੀ ਹੈ ਕਿ ਮੈਨੂੰ ਕਿਤੇ ਜਿਹੜਾ ਜ਼ਮੀਨ ਹੀ ਕਿਉਂ ਨਹੀਂ ਫਟ ਜਾਂਦੀ ਕਿ ਮੈਂ ਥੱਲੇ ਚਲੇ ਜਾ, ਮੇਰਾ ਨਾਂ ਨਾਲ ਜੁੜਿਆ ਲਫ਼ਜ਼ ਇਹਨਾਂ ਗੁੰਡਿਆਂ ਦੇ ਜ਼ੁਬਾਨ ਦੇ ਉੱਤੇ ਕਿਵੇਂ ਆ ਰਿਹਾ। ਦੂਸਰਾ ਪਾਰਟ ਅਸੀਂ ਜ਼ਾਹਰ ਹੈ ਐਗਜ਼ੈਕਟਿਵ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ 'ਚ ਸਾਰੀ ਬਿਊਰੋਕ੍ਰੇਸੀ ਹੁੰਦੀ ਹੈ। ਉਹ ਤਾਂ ਬ੍ਰਿਟਿਸ਼ ਨੇ ਐਸਾ ਸਿਸਟਮ ਖੜਾ ਕੀਤਾ ਹੋਇਆ
ਕਿ ਸਾਹਿਬ ਦੀ ਅੱਖ ਦੇਖਦੇ ਨੇ, ਉਹਨਾਂ ਨੇ ਤਰੱਕੀਆਂ ਵੀ ਲੈਣੀਆਂ ਨੇ, ਉਹਨਾਂ ਨੇ ਟਰਾਂਸਫਰ ਤੋਂ ਬਚਣਾ ਹੈ, ਉਹਨਾਂ ਨੇ ਸਸਪੈਂਸ਼ਨ ਤੋਂ ਬਚਣਾ ਹੈ, ਉਹਨਾਂ ਦੇ ਉੱਤੇ ਵੀ ਅਨਲੀਸ਼ ਹੋ ਜਾਂਦੀ ਹੈ। ਅਸੀਂ ਦੇਖਿਆ ਕਿ ਵੀ ਈਵਨ ਕਿਸ ਲੈਵਲ ਤੇ ਜਾ ਕੇ ਉਹ CBI ਹੋਏ ਔਰ ਦੂਸਰਾ ਉਹਨਾਂ ਦੇ ਜਿਹੜੇ ਇਨਕਨਵੀਨੀਅੰਟ ਸੀ ਲੋਕ, ਉਹਨਾਂ ਨੂੰ ਕਿਵੇਂ ਇਹਨਾਂ ਨੇ ਡਿਸਗ੍ਰੇਸ ਕਰਕੇ ਕੱਢਿਆ। ਸੋ ਜ਼ਾਹਰ ਹੈ ਕਿ ਵੀ ਜੋ ਜਿਸ ਦੇ ਕੋਲ ਹਕੂਮਤ ਦੀ ਡੋਰ ਆਂਦੀ ਹੈ, ਵਾਗਡੋਰ, ਉਹ ਭਾਵੇਂ ਸੈਂਟਰ ਦੇ ਵਿੱਚ ਹੈ ਜਾਂ ਸਟੇਟ ਦੇ ਵਿੱਚ ਹੈ। ਕਿਹੜਾ ਸਟੇਟ ਦਾ ਆਫੀਸਰ ਹੈ ਪੰਜਾਬ ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਜਾਂ ਉਹਦੀ ਸਰਕਾਰ ਦੀ ਲਾਈਨ ਨੂੰ ਟੋ ਨਹੀਂ ਕਰਦਾ? ਹੁਣ ਅਸੀਂ ਦੇਖਿਆ ਇੱਕ ਗੁੰਡਾ ਜਿਹਾ ਜਿਹੜਾ ਮਿਨਿਸਟਰ ਆਸ਼ੂਤੋਸ਼ ਲੁਧਿਆਣੇ ਦੇ ਵਿੱਚ ਹੈ ਔਰ ਇੱਕ DSP ਇਮਾਨਦਾਰ ਭੁੱਲਰ, ਔਰ ਉਹਨੇ ਕਿਉਂਕਿ ਉਹ ਧਮਕੀਆਂ ਦਿੰਦਾ ਹੈ ਆਸ਼ੂਤੋਸ਼, ਔਰ ਉਹਨੂੰ ਚੈਲੰਜ ਕੀਤਾ, ਉਹਨੂੰ ਸਸਪੈਂਡ ਕਰਾ ਕੇ ਰਿਹਾ ਔਰ ਇਨ ਦਾ ਐਂਡ ਅਗੇਨ ਹਾਲਾਂ ਉਹਦਾ ਮਹਿਕਮਾ ਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਸੀ ਸਸਪੈਂਸ਼ਨ ਦਾ। ਉਹਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹਨੂੰ ਚੈਲੰਜ ਕੀਤਾ ਸੀ ਮਿਨਿਸਟਰ ਦੀ ਕਿਸੇ ਗਲਤ ਗੱਲ ਨੂੰ। ਲੇਕਿਨ ਇਨ ਦਾ ਐਂਡ ਹਰ ਥਾਂ ਦੀ, ਹਰ ਸਟੇਟ ਦੀ ਅਫਸਰਸ਼ਾਹੀ ਨੂੰ ਵੀ ਪਤਾ ਹੈ ਕਿ ਜੇ ਤੁਸੀਂ ਆਪਣੀ ਨੌਕਰੀ ਕਰਨੀ ਹੈ ਤੇ ਸਰਕਾਰ ਨਾਲ ਤੁਸੀਂ ਪੰਗਾ ਨਹੀਂ ਲੈ ਸਕਦੇ, ਜਾਂ ਤੁਸੀਂ ਆਪਣਾ ਇਹੀ ਕਾਰਨ ਹੈ ਕਿ ਉਹਨਾਂ ਦੇ ਕਹਿਣ ਦੇ ਉੱਤੇ ਇਲੀਗਲ ਕੰਮ ਅਫਸਰਾਂ ਨੂੰ ਕਰਨੇ ਪੈਂਦੇ ਨੇ, ਅਦਰਵਾਈਜ਼ ਉਹ ਉਹਦਾ ਸ਼ਿਕਾਰ ਹੁੰਦੇ ਨੇ। ਤੀਸਰਾ ਅਸੀਂ ਜੁਡੀਸ਼ਰੀ ਦੇਖਦੇ। ਜੁਡੀਸ਼ਰੀ ਇੱਕ ਜ਼ਮਾਨੇ 'ਚ ਹੁੰਦਾ ਸੀ ਕਿ ਜੀ ਲੋਕਲ ਲੈਵਲ ਦਾ ਮੈਜਿਸਟ੍ਰੇਟ ਜਾਂ ਜਿਹੜਾ ਲੋਕਲ ਹੈ ਸੈਸ਼ਨ ਜੱਜ ਤੱਕ ਵੀ ਕਈ ਵਾਰੀ ਹੁੰਦਾ ਸੀ ਜੀ ਫਲਾਣਾ ਰਿਸ਼ਤੇਦਾਰਾਂ ਰਾਹੀਂ ਖਰੀਦ ਲਿਆ, ਇੰਨਾ ਪੈਸਾ ਦੇ ਕੇ ਖਰੀਦ ਲਿਆ ਜਾਂ ਦੂਜਾ। ਇਹ ਤਾਂ ਮੰਨਿਆ ਜਾਣ ਲੱਗ ਪਿਆ ਸੀ ਕਿ ਵੀ ਜਿਹੜੇ ਲੋਅਰ ਲੈਵਲ ਦੇ ਨੇ ਉਹਦੇ 70-80% ਕਰਪਟ ਨੇ ਜੱਜ ਵੀ। ਹਾਈ ਕੋਰਟ 'ਚ ਹੋਪ ਹੁੰਦੀ ਸੀ, ਫਿਰ ਹਾਈ ਕੋਰਟ 'ਚ ਵੀ ਹੁੰਦਾ ਸੀ ਕਿ ਉੱਥੇ ਫਲਾਂ ਜਿਹੜਾ ਹੈ ਉਹਦਾ ਮੁੰਡਾ ਵੀ ਵਕਾਲਤ ਕਰਦਾ ਜਾਂ ਉਹਦਾ ਭਤੀਜਾ ਕਰਦਾ, ਜੇ ਤੁਸੀਂ ਉਹਨੂੰ ਵਕੀਲ ਕਰ ਲਓ ਆਪਣੇ ਕੇਸ 'ਚ ਤੇ ਤੁਹਾਡੇ ਫੇਵਰ 'ਚ ਡਿਸੀਜਨ ਆਏਗਾ, ਫਿਰ ਪੈਸਿਆਂ ਤੱਕ ਵੀ ਗੱਲ ਪਹੁੰਚ ਗਈ। ਫਿਰ ਇਹ ਹੋ ਗਿਆ ਕਿ ਜੀ ਹਾਈ ਕੋਰਟ ਵੀ ਮੈਨੇਜੇਬਲ ਹੈ। ਅਸੀਂ ਦੇਖਿਆ ਜਗੀਰ ਕੌਰ ਜਿਹਨੇ ਆਪਣੀ ਧੀ ਦਾ, ਉਹਦੀ ਕੁੱਖ ਦੇ ਬੱਚੇ ਦਾ ਮਰਡਰ ਕੀਤਾ, ਕਿਵੇਂ ਸਾਰੇ ਛੁੱਟ ਗਏ ਕਿਉਂਕਿ ਹਾਈ ਕੋਰਟ 'ਚ ਉਹਨਾਂ ਨੇ ਉਹਨੂੰ ਮੈਨੇਜ ਹੀ ਕਰਨਾ ਹੁੰਦਾ। ਅਮਰਿੰਦਰ ਸਿੰਘ ਜਿਹਦੇ ਖਿਲਾਫ ਅੰਮ੍ਰਿਤਸਰ ਦਾ, ਲੁਧਿਆਣੇ ਦੇ ਕਿਸ ਕਿਸਮ ਦੇ ਸਿਟੀ ਸਕੈਮ ਸੀ, ਉਹ ਵੀ ਕਹਿਣਗੇ ਜੀ ਦੇਖੋ ਜਦੋਂ ਅਦਾਲਤ ਨੇ ਬਰੀ ਕਰਤਾ ਉਦੋਂ ਸਾਡੇ ਕੋਲ। ਸੋ ਅਸੀਂ ਕਿੰਨੇ ਹੀ ਕੇਸ ਦੇਖ ਸਕਦੇ ਹਾਂ ਕਿ ਜਿਹੜੇ ਪੈਸੇ ਦੇ ਜ਼ੋਰ ਨਾਲ ਔਰ ਆਪਣਾ ਇਨਫਲੂਐਂਸ ਵਰਤ ਕੇ ਹੁੰਦਾ। ਫਿਰ ਸੁਪਰੀਮ ਕੋਰਟ 'ਚ ਹੁੰਦਾ ਸੀ, ਹਾਲਾਂ ਉੱਥੋਂ ਤੱਕ ਪਹੁੰਚਣਾ ਕੋਈ ਸੌਖਾ ਨਹੀਂ ਹੈ। ਸੁਪਰੀਮ ਕੋਰਟ ਦੇ ਆਪਣੇ ਅਟਰਨੀ ਨੇ, ਉਹਨਾਂ ਦੀ ਰਾਮ ਜੇਠਮਲਾਨੀ ਵਰਗੇ ਜਿਹੜੇ ਨੇ ਉਹ 2-2 ਲੱਖ ਰੁਪਈਆ ਇੱਕ ਮਿੰਟ ਦੇ, ਇੱਕ ਘੰਟੇ ਦੇ ਹਿਸਾਬ ਨਾਲ ਕੈਲਕੂਲੇਟ ਕਰਦੇ ਸੀ ਕੋਰਟ 'ਚ ਖਲੋਣ ਦਾ। ਸੋ ਇਹ ਹੁੰਦਾ ਸੀ ਕਿ ਵੀ ਜੇ ਸੁਪਰੀਮ ਕੋਰਟ, ਜੇ ਤੁਹਾਡੇ ਕੇਸ 'ਚ ਕੋਈ ਦਮ ਹੈ ਤੇ ਪੈਸੇ ਤੁਹਾਡੀ ਜੇਬ 'ਚ ਨੇ, ਤੁਸੀਂ ਸੁਪਰੀਮ ਕੋਰਟ 'ਚ ਕਰ ਸਕਦੇ ਹੋ। ਪਰ ਇਹ ਤਾਂ ਖੁਦ ਸੁਪਰੀਮ ਕੋਰਟ ਦੇ ਜਸਟਿਸ ਮਾਰਕੰਡੇ ਦਾ ਕਹਿਣਾ ਹੈ ਕਿ 80% ਜਿਹੜੇ ਜੱਜ ਨੇ ਸੁਪਰੀਮ ਕੋਰਟ ਦੇ ਕਰਪਟ ਨੇ। ਲੇਕਿਨ ਕਰਪਟ ਤਾਂ ਇੱਕ ਪਾਸੇ ਰਿਹਾ, ਹੁਣ ਤਾਂ ਇਹ ਕਿ ਵੀ ਥਲੜੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਦੇ ਅੱਜ 80% ਜਿਹੜੇ ਜੱਜ ਨੇ ਉਹ ਹਿੰਦੂ ਤਵੀ ਨੇ। ਔਰ ਜੇ ਤੁਸੀਂ ਪਿਛਲੇ ਪੀਰੀਅਡ ਦੇ ਫੈਸਲੇ ਦੇਖੋ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਸ਼ਮੀਰ ਦੇ ਮੁੱਦੇ ਤੇ 134-35 ਦਿਨਾਂ ਬਾਅਦ ਵੀ ਜਿਹੜਾ ਕੋਈ ਪਟੀਸ਼ਨ ਤੇ ਸੀ ਜੀ ਹੀਅਰਿੰਗ ਹੋ ਰਹੀ ਹੈ, ਫਿਰ ਕੀ ਹੋ ਗਿਆ ਉਹਨੂੰ ਹੀਅਰਿੰਗ ਵੀ ਬੇਸਿਕ ਸਿਵਲ ਲਿਬਰਟੀਜ਼ ਲੋਕਾਂ ਦੀਆਂ ਖੋਈਆਂ ਹੋਈਆਂ ਨੇ। ਜਿਹੜਾ ਬਾਬਰੀ ਮਸਜਿਦ ਦੇ ਮੁੱਦੇ ਦੇ ਉੱਤੇ ਸੀ ਫੈਸਲਾ ਦੇਖਿਆ ਕਿ ਕੀ ਆਇਆ ਔਰ ਕਿਵੇਂ ਜਿਹੜੇ ਫੈਸਲੇ ਜੇ ਦਵਿੰਦਰਪਾਲ ਭੁੱਲਰ ਉਹਨੂੰ ਸਰਕਾਰ ਇਕਵਿਟ ਉਹਨੂੰ ਉਹ ਸਟੇ ਕਰ ਦਿੰਦੀ ਹੈ। ਪਰ ਦੂਸਰੇ ਪਾਸੇ ਇਹੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ 115 ਪਟੀਸ਼ਨਾਂ ਪਿਛਲੇ 48 ਘੰਟੇ 'ਚ ਫਾਈਲ ਹੋਈਆਂ, ਜਿਨ੍ਹਾਂ ਦੇ ਵਿੱਚ ਆਪੋਜੀਸ਼ਨ ਲੀਡਰ ਵੀ ਨੇ, ਮੁਸਲਮਾਨ ਆਰਗੇਨਾਈਜੇਸ਼ਨਸ ਵੀ ਨੇ। ਅਦਾਲਤ ਸੁਪਰੀਮ ਕੋਰਟ ਨੇ ਕਿਹਾ ਜੀ ਨਹੀਂ, ਉਹਨੂੰ ਅਸੀਂ ਸਟਾਲ ਨਹੀਂ ਕਰ ਸਕਦੇ, ਲਾਅ ਨੂੰ ਉੱਤੇ ਸਟੇ ਨਹੀਂ, ਹਾਂ ਇਹਦੇ ਤੇ ਉਹਦੀ ਵੈਲਿਡਿਟੀ ਤੇ ਸੁਣ ਲੈਂਦੇ ਆ ਪਰ ਉਹਨੂੰ ਅਸੀਂ ਰੋਕ ਨਹੀਂ ਲਾਣੀ ਹੈ। ਸੋ ਜ਼ਾਹਰ ਹੈ ਕਿ ਵੀ ਹੁਣ ਜੇ ਆਰਟੀਕਲ 370 ਵੀ ਚੈਲੰਜ ਹੋਇਆ ਸੁਪਰੀਮ ਕੋਰਟ 'ਚ, ਔਰ ਇਹ ਵੀ ਹੈ, ਇਹ ਨਜ਼ਰ ਆ ਰਿਹਾ ਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਕੀ ਹੈ। ਕਰਪਟ ਤਾਂ ਹੈ ਹੀ ਸੀ, ਹੁਣ ਪੂਰੀ ਤਰ੍ਹਾਂ ਹਿੰਦੂ ਤਵੀ ਨੇ। ਤੇ ਚੌਥਾ ਮੀਡੀਆ ਹੁੰਦਾ, ਮੀਡੀਆ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ, ਉਹ ਤਾਂ ਉਹਨੂੰ ਰਵੀਸ਼ ਕੁਮਾਰ ਨੇ ਠੀਕ ਗੋਦੀ ਮੀਡੀਆ ਕਿਹਾ। ਇਸ ਵੇਲੇ ਹੁਣ ਮੋਦੀ ਮੀਡੀਆ ਕਹਿਣ ਦੀ ਲੋੜ ਹੀ ਨਹੀਂ ਹੁੰਦੀ, ਹੁਣ ਗੋਦੀ ਮੀਡੀਆ ਕਹਿੰਦੇ ਨੇ ਵੀ ਬੈਠਾ ਹੀ ਹੈ ਗੋਦੀ ਦੇ ਵਿੱਚ। ਔਰ ਇਹੀ ਕਾਰਨ ਹੈ ਕਿ ਭਾਰਤ 'ਚ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਔਰ ਜਾਂ ਸਾਰੇ ਨਾਰਥ ਈਸਟ ਤੱਕ, ਪੌਂਡੇਚੇਰੀ ਤੱਕ ਪ੍ਰੋਟੈਸਟ ਹੋ ਰਹੇ ਨੇ। ਔਰ ਇਸ ਵਾਰ ਸਾਰਾ ਹੀ ਜਿਹੜਾ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਹੀ ਦੇਖਦੇ ਹੋ, ਉਹ ਵੀ ਉਹਨਾਂ ਨੇ ਹੁਣ ਅੱਜ ਦਿੱਲੀ ਦੇ ਵਿੱਚ ਵੀ ਇੰਟਰਨੈਟ ਬੰਦ ਕੀਤਾ ਸੀ। ਕਸ਼ਮੀਰ 'ਚ 135 ਦਿਨਾਂ ਤੋਂ ਇੰਟਰਨੈਟ ਬੰਦ ਹੈ। ਦੁਨੀਆ ਦਾ ਵਾਦ ਮੁਲਕ ਇਹ ਬਣ ਗਿਆ ਹੈ ਜਿੱਥੇ
ਇੰਨਾ ਲੰਬਾ ਵਕਤ ਲਗਾਤਾਰਤਾ ਦੇ ਨਾਲ ਇੰਟਰਨੈਟ ਬੰਦ ਕੀਤਾ ਹੋਇਆ। ਜੀ ਇਸੇ ਤਰੀਕੇ ਦੇ ਨਾਲ ਹੁਣ ਈਵਨ ਯੂਪੀ ਦੇ ਸਾਰੀ ਯੂਪੀ ਸਟੇਟ ਦੇ ਵਿੱਚ ਦਫਾ 144 ਲਾ ਦਿੱਤੀ ਹੈ। ਨਾਰਥ ਈਸਟ ਦੇ ਵਿੱਚ ਵੀ ਜਿਹੜਾ ਕਈ ਜ਼ਿਲ੍ਹੇ ਨੇ ਜਿਨ੍ਹਾਂ 'ਚ ਇੰਟਰਨੈਟ ਬੰਦ ਹੈ। ਸੋ ਇਸ ਸਾਰੇ ਦੇ ਨਾਲ ਉਹ ਸਮਝਦੇ ਨੇ ਕਿ ਵੀ ਉਹਨਾਂ ਨੇ ਤਾਂ ਗੋਦੀ ਮੀਡੀਆ ਰਾਹੀਂ ਤਾਂ ਖਬਰ ਦੇਣੀ ਨਹੀਂ ਹੈ। ਹੁਣ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ ਔਰ ਨਾਲ ਦੀ ਨਾਲ ਵੀਡੀਓਜ਼ ਪੋਸਟ ਹੋ ਜਾਂਦੀਆਂ ਨੇ, ਲੋਕਾਂ ਦਾ ਇੱਕ ਇਨਫੋਰਮੇਸ਼ਨ ਦਾ ਸਾਧਨ ਵੀ ਹੈ, ਉਹਨੂੰ ਵੀ ਉਸ ਸਾਧਨ ਨੂੰ ਵੀ ਉਹ ਬੰਦ ਕਰ ਰਹੇ ਨੇ। ਔਰ ਦੂਸਰੇ ਪਾਸੇ ਜਿਹੜਾ ਹੈ ਉਹਨਾਂ ਦੇ ਕੋਲ ਲੋਕਾਂ ਦੇ ਕੋਲ ਇੱਕ ਦੂਜੇ ਤੱਕ ਪਹੁੰਚ ਕਰਨ ਦਾ ਕੀ ਸਾਧਨ ਹੈ। ਔਰ ਧੜੱਲੇ ਨਾਲ ਮੋਦੀ, ਅਮਿਤ ਸ਼ਾਹ ਔਰ ਉਹਨਾਂ ਦਾ ਸਾਰਾ ਅਮਲਾ ਫੈਲਾ ਇਹ ਕਹਿ ਰਿਹਾ ਕਿ ਜੀ ਦੇਖੋ ਇਹ ਤਾਂ ਗੁੰਮਰਾਹ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਤਾਂ ਬਹੁਤ ਵਧੀਆ, ਬਿਲਕੁਲ 1000% ਠੀਕ ਹੈ ਇਹ ਫੈਸਲਾ। ਲੇਕਿਨ ਅਸੀਂ ਉਦੋਂ ਪ੍ਰੋਟੈਸਟ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਵੀ ਬਰਾਬਰ। ਅੱਜ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੱਡੇ ਪੈਮਾਨੇ ਦੇ ਉੱਤੇ ਬਹੁਤ ਜ਼ੋਰਦਾਰ ਪ੍ਰੋਟੈਸਟ ਹੋਇਆ ਔਰ ਸਿਰਫ ਇਹ ਸਾਰੇ ਨੂੰ ਜੇ ਦੇਖਣਾ ਹੋਏ ਜਾਂ ਕਹਿਣਾ ਹੋਏ ਤਾਂ ਮੈਂ ਸਮਝਦਾ ਵੀ ਇੱਕ ਪਾਰਟ ਹੈ ਵੀ ਇਹ ਹੈਡਲੈਸ ਹੈ ਕਿਉਂਕਿ ਅਜੇ ਤੱਕ ਕੋਈ ਲੀਡਰਸ਼ਿਪ ਦੇ ਥੱਲੇ ਹੈ ਨਹੀਂ। ਇਹ ਲੀਡਰਸ਼ਿਪ ਜਿਹੜੀ ਹੈ ਉਹ ਗੈਪ ਹੈ ਔਰ ਫਿਰ ਮੇਰਾ ਇਹ ਹੈ ਵੀ ਇਸ ਕਿਸਮ ਦੇ ਜਿਹੜੇ ਸਪੌਂਟੇਨੀਅਸ ਨੇ ਇਸ ਵੇਲੇ ਕੋਈ ਉਹਨਾਂ ਨੂੰ ਕਹਿਣ ਨਹੀਂ ਜਾ ਰਿਹਾ ਤੁਸੀਂ ਕਰੋ, ਆਪਣੇ ਆਪ ਚੱਲ ਰਿਹਾ। ਔਰ ਇਹ ਜਿਵੇਂ ਫੋੜੇ ਨੂੰ ਚੀਰਾ ਦੇਣਾ ਹੁੰਦਾ ਹੈ, ਟੁਸ ਤਾਂ ਕਰ ਰਿਹਾ ਸੀ। ਕਿੰਨੇ ਐਕਸ਼ਨ ਇਹਨਾਂ ਦੇ ਬੋਲਣ ਦੇ ਉੱਤੇ ਜਿਹੜੀ ਹੈ ਉਹਦੇ ਤੇ ਪਾਬੰਦੀ, ਐਕਸਪ੍ਰੈਸ਼ਨ ਦੇ ਰਾਈਟ ਦੇ ਉੱਤੇ ਔਰ ਉਹ ਸੈਡੀਸ਼ਨ, ਦੇਸ਼ ਧਰੋਹ, ਦੂਜਾ ਹੈ ਤੇ ਉਵੇਂ ਹੀ ਹੈ ਕਿ ਇੱਕਦਮ ਫੋੜਾ ਫਿਸਿਆ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਹਕੂਮਤ ਜੇ ਸਾਰੇ ਨੂੰ ਬੈਠ ਕੇ ਦੇਖ ਰਹੀ ਹੈ ਕਿ ਕਿੰਨੇ ਕੁ ਦਿਨ, ਕਿੰਨੇ ਕੁ ਹਫ਼ਤੇ ਹੋਰ ਕਰਨਗੇ ਉਹਨੂੰ ਉਹ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਮਿਊਨਲ। ਔਰ ਹਾਲਾਂ ਪਾਕਿਸਤਾਨ ਵੱਲੋਂ ਵੀ ਸਟੇਟਮੈਂਟਸ ਆਈਆਂ ਉਹਨਾਂ ਦੇ ਜਾਂ ਦੂਜੇ, ਪਰ ਮੇਰਾ ਆਪਣੀ ਇਹ ਰਾਏ ਹੋਏਗੀ ਪਾਕਿਸਤਾਨ ਦੇ ਜਿਹੜੇ ਵੀ ਲੋਕ ਡਿਸੀਜਨ ਮੇਕਰ ਨੇ ਕਿ ਤੁਸੀਂ ਜਿੰਨਾ ਚੁੱਪ ਰਹੋਗੇ ਉਨਾ ਹੀ ਬੈਟਰ ਹੈ। ਬਿਲਕੁਲ, ਕਿਉਂਕਿ ਉਸ ਦੇ ਨਾਲ ਉਹਨਾਂ ਨੂੰ ਮੌਕਾ ਮਿਲੇਗਾ। ਕਿਉਂਕਿ ਹੁਣ ਤੱਕ ਤੇ ਸਾਰਾ ਜੇ ਤਾਂ ਇਕੱਲੇ ਮੁਸਲਮਾਨ ਵਿਰੋਧ 'ਚ ਹੁੰਦੇ ਫਿਰ ਤਾਂ ਗੱਲ ਹੀ ਡਿਫਰੈਂਟ ਹੋਣੀ ਸੀ। ਫਿਰ ਤਾਂ ਹੁਣ ਤੱਕ ਇਹਨਾਂ ਨੇ ਉਹਨਾਂ ਦੇ ਖਿਲਾਫ ਇਹਨਾਂ ਨੇ ਆਪਣੇ ਹਿੰਦੂ ਗੁੰਡਿਆਂ ਦੇ ਸੰਗਲੀਆਂ ਜਿਹੜੀਆਂ ਨੇ ਉਹ ਲਾ ਦੇਣੀਆਂ ਸੀ, ਉਹਨਾਂ ਦੇ ਗਲ ਪਾਏ ਹੋਣਾ ਸੀ। ਲੇਕਿਨ ਕਿਉਂਕਿ ਦੂਸਰੇ ਬਾਈ ਐਂਡ ਲਾਰਜ ਸਿਵਲ ਸੁਸਾਇਟੀ ਦੇ ਜਾਂ ਸਟੂਡੈਂਟਸ ਬਾਹਰ ਨਿਕਲੇ ਨੇ, ਇਹਨਾਂ ਨੇ ਜਾਮੀਆ ਮਿਲੀਆ ਔਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜੋ ਕੀਤਾ ਉਹ ਜਦੋਂ ਸਾਹਮਣੇ ਆਇਆ। ਔਰ ਇਹ ਇੱਕ ਰਿਮਾਰਕੇਬਲ ਗੱਲ ਹੈ ਕਿ ਇਸ ਮੁੱਦੇ ਦੇ ਉੱਤੇ ਈਵਨ ਓਵਰਸੀਜ਼ ਵੀ, ਇੰਗਲੈਂਡ 'ਚ ਅੱਜ ਵੀ ਪ੍ਰੋਟੈਸਟ ਹੋਇਆ, ਲੰਡਨ 'ਚ ਆਕਸਫੋਰਡ ਯੂਨੀਵਰਸਿਟੀ ਦੇ ਬਾਹਰ, ਇੰਟਰਨੈਸ਼ਨਲ ਯੂਨੀਵਰਸਿਟੀਆਂ 'ਚ ਅਮਰੀਕਾ 'ਚ ਵੀ ਇਸ ਦੀ ਲਾਈਨ ਸ਼ੁਰੂ ਹੋ ਰਹੀ ਹੈ। ਸੋ ਇਹ ਇੱਕ ਪੋਜ਼ਿਟਿਵ ਸਾਈਨ ਹੈ ਜਿਹੜਾ ਇਹ ਦੱਸਦਾ ਹੈ ਕਿ ਭਾਈ ਅਜੇ ਉਸ ਕਿਸਮ ਦੇ ਲੋਕ ਨੇ ਜਿਹੜੇ ਮਹਿਸੂਸ ਕਰਦੇ ਨੇ ਕਿ ਇਨਸਾਨੀਅਤ ਦੇ ਨਾਤੇ ਕੀ ਕੰਮ ਗਲਤ ਹੋ ਰਹੇ। ਪਰ ਜਿਹੜੀ ਗੱਲ ਵੱਲ ਮੈਂ ਮਮਤਾ ਬੈਨਰਜੀ ਦੇ ਹਵਾਲੇ ਨਾਲ ਜਿਵੇਂ ਗੱਲ ਕੀਤੀ ਸੀ ਕਿ ਜਦੋਂ ਤਿੰਨੋਂ ਜਿਹੜੀਆਂ ਇਹਨਾਂ ਦੇ ਪਿਲਰ ਨੇ ਔਰ ਮੀਡੀਆ ਇਹ ਬਿਲਕੁਲ ਜਿਹੜਾ ਕਮਿਊਨਲਾਈਜ਼ ਹੋ ਚੁੱਕਾ ਹੈ ਔਰ ਉਹਦੇ 'ਚ ਕੋਈ ਜਸਟਿਸ ਨਹੀਂ ਹੈ। ਬੰਗਾਲ ਜਿਹੜੀ ਇੱਕ ਵੱਡੀ ਸਟੇਟ ਹੈ ਇੰਡੀਆ ਦੀ, ਜਿਨ੍ਹਾਂ ਦੇ ਜੇ ਮੈਂ ਗਲਤ ਨਾ ਹੋਵਾਂ 44 ਜਾਂ 45 ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਔਰ ਪੰਜਾਬ ਨਾਲੋਂ 3 ਗੁਣਾ ਜ਼ਿਆਦਾ ਆਲਮੋਸਟ। ਹੁਣ ਜਿਹੜੀ ਗੱਲ ਅੱਜ ਮਮਤਾ ਬੈਨਰਜੀ ਨੇ ਕਹੀ ਇੱਕ ਪ੍ਰੋਟੈਸਟ ਨੂੰ ਐਡਰੈਸ ਕਰਦੇ ਆ, ਉਹਨੇ ਜਸਟੀਫਾਈ ਕਰ ਦਿੱਤਾ ਜਦੋਂ ਕਸ਼ਮੀਰ ਦੇ ਲੋਕ ਇਹ ਕਹਿੰਦੇ ਨੇ ਕਿ ਭਾਈ UN ਸਪਾਂਸਰਡ ਰੈਫਰੈਂਡਮ ਕਰਵਾਓ ਕਸ਼ਮੀਰ 'ਚ। ਬਿਲਕੁਲ, ਔਰ ਇਹ UN ਦਾ ਆਪਣਾ ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਹੈ। ਸਿੱਖਾਂ ਦੀ ਮੰਗ ਹੈ ਕਿ ਭਾਈ ਪੰਜਾਬ ਦੇ ਵਿੱਚ ਨਹੀਂ ਹੈ ਤੁਸੀਂ ਰੈਫਰੈਂਡਮ ਕਰਵਾ ਕੇ ਦੇਖ ਲਓ ਕਿ ਸਿੱਖ ਕੀ ਚਾਹੁੰਦੇ ਨੇ, UN ਸਪਾਂਸਰਡ ਕਰਵਾਓ। ਜਾਂ ਨਾਗਾਲੈਂਡ ਦੀ ਇਹ ਮੰਗ ਹੈ ਜਾਂ ਮਨੀਪੁਰ ਦੀ ਹੈ। ਤੇ ਲੱਗਦਾ ਵੀ ਇਹ ਸੈਸੈਸ਼ਨਿਸਟ ਲੋਕ, ਅਲਗਾਵਵਾਦੀ ਲੋਕ ਔਰ ਇਹ ਉਹਨੂੰ ਪਾਕਿਸਤਾਨ ਨਾਲ ਜੋੜ ਦਿੰਦੇ ਨੇ। ਪਰ ਅੱਜ ਜਿਹੜੀ ਗੱਲ ਮਮਤਾ ਬੈਨਰਜੀ ਨੇ ਕਹੀ ਇਹ ਦੱਸ ਰਹੀ ਹੈ ਕਿ ਅਲਟੀਮੇਟਲੀ ਜਿਹੜੀ ਮੰਗ ਸਾਡੀਆਂ ਧਿਰਾਂ ਕਰਦੀਆਂ ਰਹੀਆਂ ਜਾਂ ਕਰ ਰਹੀਆਂ ਨੇ ਉਹ ਅੱਜ ਬੰਗਾਲ ਦੀ ਚੀਫ ਮਿਨਿਸਟਰ ਕਰ ਰਹੀ ਹੈ। ਔਰ ਉਹਨੇ ਇਹ ਕਿਹਾ ਕਿ ਵੀ ਇਹ ਸਾਡਾ ਤੁਹਾਡੇ ਤੇ ਫੇਥ ਨਹੀਂ ਹੈ। ਔਰ ਇਹਨਾਂ ਦੀ ਮੇਨ ਹੈਡਲਾਈਨ ਹੈ ਮਮਤਾ ਕਾਲਸ ਫਾਰ ਰੈਫਰੈਂਡਮ ਔਨ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਟੂ ਬੀ ਕੰਡਕਟਡ ਬਾਈ ਯੂਨਾਈਟਿਡ ਨੇਸ਼ਨਸ। ਹੁਣ ਇੱਕ ਇਲੈਕਟਿਡ ਚੀਫ ਮਿਨਿਸਟਰ ਜੇ ਕਹਿੰਦੇ ਹੈ ਕਿ ਵੀ ਇਹ ਜਿਹੜਾ ਤੁਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ ਹੈ ਇਹ ਯੂਨਾਈਟਿਡ ਨੇਸ਼ਨਸ ਤੋਂ, ਯੂਨਾਈਟਿਡ ਨੇਸ਼ਨਸ ਦੀ ਸਰਕਰਦਗੀ ਥੱਲੇ, ਉਸ ਦੀ ਸਰਪ੍ਰਸਤੀ ਥੱਲੇ ਰੈਫਰੈਂਡਮ ਕਰਵਾਓ ਇੰਡੀਆ ਦੇ ਵਿੱਚ ਕਿ ਲੋਕ ਕੀ ਚਾਹੁੰਦੇ ਨੇ। ਸੋ ਜ਼ਾਹਰ ਹੈ ਇਹ ਬਹੁਤ ਵੱਡੀ ਗੱਲ ਹੈ। ਔਰ ਉਹਨੇ ਕੋਈ ਐਵੇਂ ਨਹੀਂ ਕਿਹਾ, ਕੈਲਕੂਲੇਟ ਕਰਕੇ ਕਿਹਾ। ਹਾਲਾਂ ਮੀਡੀਆ ਨੂੰ ਜਾਂ ਦੂਜਿਆਂ ਨੂੰ ਇਹ ਗੱਲ ਮਿਲ ਜਾਂਦੀ ਹੈ ਕਿ ਜੀ ਦੇਖੋ ਇਹ ਤਾਂ
ਇਹਦਾ ਮਤਲਬ ਉਹਨਾਂ ਦਾ ਇੰਡੀਆ ਦਾ ਵਿਸ਼ਵਾਸ ਨਹੀਂ, ਵਿਸ਼ਵਾਸ ਉਹਦਾ। ਇੱਕ ਇਲੈਕਟਿਡ ਚੀਫ ਮਿਨਿਸਟਰ ਜਿਹੜੀ ਉਹ ਕਹਿ ਰਹੀ ਹੈ, ਇਹ ਵੀ ਉਹਨੇ ਕਿਹਾ ਸੀ ਕਿ ਭਾਈ ਇਹ ਤਾਂ ਹੁਣ ਮੈਂ ਬਿਲਕੁਲ ਇੰਪਲੀਮੈਂਟ ਨਹੀਂ ਕਰਨਾ ਬੰਗਾਲ ਦੇ ਵਿੱਚ, ਮੇਰੀ ਲਾਸ਼ ਤੇ ਬਣੇਗਾ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਸਰਟੀਫਿਕੇਟ NRC, ਵੀ ਅਸੀਂ ਬਿਲਕੁਲ ਨਹੀਂ ਇਹਨੂੰ ਲਾਗੂ ਕਰਨਾ, ਇਹ ਵੀ ਨਹੀਂ ਕਰਨਾ। ਹੁਣ ਉਹਦੀ ਇਹ ਮੰਗ ਕਰਨਾ UN ਰੈਫਰੈਂਡਮ ਦੀ, ਦਿਸ ਇਜ਼ ਰਿਮਾਰਕੇਬਲ। ਬਿਲਕੁਲ। ਔਰ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਸਟੇਟ ਇਹ ਜਿਹੜੀ ਇਹਦਾ ਚੱਲ ਰਿਹਾ ਹੈ, ਜਾ ਰਹੀ ਹੈ ਥੱਲੇ ਨੂੰ, ਸਿਰ ਪਰਨੇ ਨੂੰ ਜਾ ਰਹੀ ਹੈ, ਤੇ ਮਮਤਾ ਬੈਨਰਜੀ ਨੇ ਕੁੱਲ ਮਿਲਾ ਕੇ ਇਹ ਕਿਹਾ ਕਿ ਵੀ ਇਹ ਜਿਹੜਾ ਲੈਟ देयर ਬੀ ਐਨ ਇੰਪਾਰਸ਼ੀਅਲ ਆਰਗੇਨਾਈਜੇਸ਼ਨ ਲਾਈਕ ਯੂਨਾਈਟਿਡ ਨੇਸ਼ਨਸ ਔਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ hold a referendum to see how many people are in favor of or against citizenship act. फिर उन्हें क्या suddenly after 73 years of independence we have to prove that we are Indian citizen. उनके 73 साल हो गए, ਹੁਣ ਸਾਨੂੰ ਸਾਬਤ ਕਰਨਾ ਪਏਗਾ ਵੀ ਅਸੀਂ ਇੰਡੀਅਨ ਸਿਟੀਜ਼ਨ ਹੈ। Where was the BJP at that time? BJP is dividing the country. Don't stop your protest because we have to get CA revoked. Protests will get stronger as the day passes. ਉਹਨੇ ਕਿਹਾ ਜੀ ਬਿਲਕੁਲ ਇਹ ਐਡਰੈਸ ਕਰਦੇ ਆ ਕਹਿ ਰਹੀ ਹੈ, ਉਹਨੇ ਕਿਹਾ ਹੁਣ ਸਾਡੇ ਮਾਪਿਓ ਨੂੰ ਪ੍ਰੂਵ ਕਰਨਾ ਪਏਗਾ ਕਿ ਵੀ ਉਹ ਸਿਟੀਜ਼ਨ ਨੇ ਇਸ ਮੁਲਕ ਦੇ। ਬਿਲਕੁਲ। 73 ਸਾਲ ਤੁਸੀਂ ਕਿੱਥੇ ਸੁੱਤੇ ਹੋਏ ਸੀ? ਔਰ ਉਹਨੇ ਕਿਹਾ ਡਰਟੀ ਪੋਲਿਟਿਕਸ ਹੈ ਔਰ ਇਹ ਸਾਰਾ all are citizens and suddenly who gave this idea that we have to give proof of it? They are doing dirty politics. So ਕੁੱਲ ਮਿਲਾ ਕੇ ਇਹ ਜਿਹੜਾ ਮੈਂ ਸਮਝਦਾ ਵੀ ਇਹ ਇੱਕ ਰਿਮਾਰਕੇਬਲ ਡਿਵੈਲਪਮੈਂਟ ਹੈ ਕਿ ਇੱਕ ਸਟੇਟ ਦੀ ਇਲੈਕਟਿਡ ਚੀਫ ਮਿਨਿਸਟਰ ਪ੍ਰੋਟੈਸਟ ਲੀਡ ਕਰ ਰਹੀ ਹੈ। ਪਹਿਲੀ ਗੱਲ ਕਿ ਆਪਣੀ ਹਕੂਮਤ ਜਿਹੜੀ ਹੈ ਫੈਡਰਲ ਉਹ ਬਿਲਕੁਲ ਮਨ ਆਈ ਤੇ ਆਈ ਹੋਈ ਹੈ, ਔਰ ਦੂਸਰੀ ਉਹ ਡਿਮਾਂਡ ਕਰ ਰਹੀ ਹੈ ਕਿ ਭਾਈ UN ਜਿਹੜੀ ਹੈ ਉਹ ਇਸ ਦੀ ਜਿਹੜੀ ਹੈ ਰੈਫਰੈਂਡਮ ਕਰਵਾਏ ਲੋਕਾਂ 'ਚ। ਔਰ ਇਸੇ ਤਰ੍ਹਾਂ ਲੇਕਿਨ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਵੀ ਜਿਨ੍ਹਾਂ ਨੇ ਝੂਠ ਵੇਚਣਾ ਹੁੰਦਾ ਹੈ, ਝੂਠ ਪਰੋਸਣਾ ਹੁੰਦਾ ਹੈ, ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਭਾਰਤ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਔਰ ਉਹਨਾਂ ਦਾ ਫੋਰਨ ਮਿਨਿਸਟਰ ਜੈ ਸ਼ੰਕਰ, ਉਹ ਪਿਛਲੇ 2 ਦਿਨ ਤੋਂ ਵਾਸ਼ਿੰਗਟਨ DC 'ਚ ਸਨ ਔਰ ਉਹਨਾਂ ਨੇ ਜਿਹਨੂੰ 2+2 ਮੀਟਿੰਗ ਕਹਿੰਦੇ ਨੇ, ਉਹਨਾਂ 'ਚ ਅਮਰੀਕਾ ਦਾ ਡਿਫੈਂਸ ਸੈਕਟਰੀ ਮਾਰਕ ਐਸਪਰ ਔਰ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਉਹਨਾਂ ਦੇ ਨਾਲ ਮੀਟਿੰਗ ਕੀਤੀ, ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ। ਔਰ ਸਭ ਤੋਂ ਵੱਡੀ ਟੈਰਰਿਸਟ ਜਮਾਤ ਦਾ ਜਿਨ੍ਹਾਂ ਦੀ ਪਾਰਟੀ ਰਾਜ ਕਰ ਰਹੀ ਹੈ ਉਸ ਵੇਲੇ RSS ਦੀ ਆਊਟਫਿਟ BJP, ਜਿਨ੍ਹਾਂ ਨੇ ਦਹਿਸ਼ਤਗਰਦੀ ਦਾ ਸਿਖਰ ਛੋਇਆ ਹੈ, ਜਿਨ੍ਹਾਂ ਨੇ ਇੰਟਰਨੈਸ਼ਨਲੀ ਜਿਹੜਾ ਨਾਰਮ ਯੂਨੀਵਰਸਿਟੀਆਂ ਦੇ ਆਟੋਨੋਮਸ ਹੋਣ ਦਾ ਹੈ ਉਹਨੂੰ ਤੋੜ ਕੇ ਯੂਨੀਵਰਸਿਟੀਆਂ ਦੇ ਅੰਦਰ ਜਾ ਕੇ ਜਿਹੜਾ ਸਟੂਡੈਂਟਸ ਨੂੰ, ਮੁੰਡਿਆਂ ਕੁੜੀਆਂ ਨੂੰ ਮਾਰਿਆ, ਕਿਸੇ ਦੀ ਅੱਖ ਕੰਨੀ ਕਰ ਦਿੱਤਾ ਹੈ, ਕਾਣਾ ਕਰ ਦਿੱਤਾ ਹੈ, ਕਿਸੇ ਦੀ ਲੱਤ ਤੋੜ ਦਿੱਤੀ ਹੈ, ਉਹ ਇੱਥੇ ਖਲੋ ਕੇ ਰਾਜਨਾਥ ਸਿੰਘ ਕਹਿ ਰਿਹਾ ਕਿ ਜੀ ਇਹ ਪਾਕਿਸਤਾਨ ਸਪਾਂਸਰਡ ਜਿਹੜਾ ਹੈ incitement to anti-India violence by Pakistan not conducive to peace। ਰਾਜਨਾਥ ਸਿੰਘ ਇਹ ਉਹਨਾਂ ਦਾ ਡਿਫੈਂਸ ਮਿਨਿਸਟਰ ਇੱਥੇ ਕਹਿ ਰਿਹਾ ਕਿ ਜੀ ਇਹ ਜਿਹੜੀ ਵਾਇਲੈਂਸ ਹੈ ਇਹ ਐਂਟਾਈ ਇੰਡੀਆ ਹੈ, ਜੋ ਪਾਕਿਸਤਾਨ ਜਿਹੜਾ ਇਹਨੂੰ ਐਨਕਰੇਜ ਕਰ ਰਿਹਾ, ਇਹ ਅਮਨ ਲਈ ਠੀਕ ਨਹੀਂ। ਆਹ ਦੇਖ ਲਓ ਅਮਨ ਦੇ ਪੁਜਾਰੀ, ਔਰ ਇਹ ਕਹਿ ਰਿਹਾ ਕਿ ਵੀ ਇਹ cross border terrorism emanating from Pakistan appeared during 2+2 ministerial talks that concluded here। We conveyed that the extreme rhetoric and belligerent statements and incitements to anti-India violence by Pakistani leaders are not conducive to peace। So ਇਹ hypocrisy ਦੀ ਦੰਭ ਦੀ ਸਿਖਰ ਹੈ। ਔਰ ਇੱਕ ਪਾਸੇ ਅੱਜ ਭਾਰਤ ਕਿਵੇਂ ਜਿਵੇਂ ਹੁੰਦਾ ਨਾ ਬ੍ਰੇਕਿੰਗ ਫਰੋਮ ਦਾ ਸੀੜਾਂ ਤੋਂ ਟੁੱਟ ਰਿਹਾ ਹੈ ਕਿ ਬੰਗਾਲ ਦੀ ਚੀਫ ਮਿਨਿਸਟਰ ਲੱਖਾਂ ਦੇ ਪ੍ਰੋਟੈਸਟ ਲੀਡ ਕਰ ਰਹੀ ਹੈ ਔਰ UN ਸਪਾਂਸਰਡ ਰੈਫਰੈਂਡਮ, ਤੇ ਇਧਰ ਗੰਗਾ ਜਮਨੀ ਤਹਿਜ਼ੀਬ ਦਾ UP ਜਿੱਥੇ ਇੱਕ ਗੁੰਡਾ ਆਦਿੱਤਿਆਨਾਥ ਜਿਹਦੇ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ ਉਹਦੇ ਖਿਲਾਫ ਮਰਡਰ ਦੇ ਕੇਸ ਸੀ, ਵਾਇਲੈਂਸ ਦੇ ਕੇਸ ਸੀ, BJP ਦੇ ਹੋਰ ਸੈਂਕੜਿਆਂ ਗੁੰਡਿਆਂ ਦੇ ਖਿਲਾਫ ਸੀ। ਪਹਿਲਾ ਕੰਮ ਇਸ ਭਗਵਾਧਾਰੀ ਗੁੰਡੇ ਨੇ, ਗੰਜੇ ਨੇ ਜਿਹੜਾ ਉਹ ਆ ਕੇ ਇਹ ਕੀਤਾ ਕਿ ਉਹ ਸਾਰੇ ਕੇਸ ਵਾਪਸ ਲਏ। ਇਸ ਸਾਰੇ ਪੀਰੀਅਡ 'ਚ ਹਜ਼ਾਰਾਂ ਦੀ ਗਿਣਤੀ 'ਚ ਐਨਕਾਊਂਟਰ ਇਹਨੇ UP 'ਚ ਬਣਾਏ ਔਰ ਉਹ ਇਹ ਕਹਿ ਰਿਹਾ ਹੁਣ ਪ੍ਰੋਟੈਸਟ ਨੇ ਲਖਨਊ 'ਚ ਹੋਇਆ, ਕਹਿ ਰਿਹਾ UP CM warns of strong action against vandals, says will auction their property। ਹੁਣ ਇਹ ਕਹਿ ਰਿਹਾ ਕਿ ਇਹ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਸਰਕਾਰੀ ਪ੍ਰਾਪਰਟੀ ਜਿਨ੍ਹਾਂ ਨੇ ਨੁਕਸਾਨੀ ਹੈ, ਅਸੀਂ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਉਹਨੂੰ ਆਕਸ਼ਨ ਕਰਾਂਗੇ ਔਰ ਅਸੀਂ
ਬਦਲਾ ਲਾਂਗੇ। देयर इज़ नो प्लेस फॉर वायलेंस इन ए डेमोक्रेसी। देयर was violence in Lucknow and Sambhal and we will deal with it strictly. All properties of those involved in damaging public assets will be seized and auctioned to compensate for the losses. We will take badla, revenge on them. ਹੁਣ ਇਹ ਇਲੈਕਟਿਡ ਚੀਫ ਮਿਨਿਸਟਰ ਜਿਸ ਸਟੇਟ ਦਾ ਜਿਹੜਾ ਰਕਬਾ ਔਰ ਪੋਪੂਲੇਸ਼ਨ ਹੈ ਦੁਨੀਆ ਦੇ ਕਈ ਦੇਸ਼ਾਂ ਤੋਂ ਜ਼ਿਆਦਾ ਹੈ, 20 ਕਰੋੜ ਲੋਕ ਉੱਥੇ ਰਹਿੰਦੇ ਨੇ, ਉਹਨਾਂ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਕਿ ਅਸੀਂ ਬਦਲਾ ਇਹ ਹੈ ਰੂਲ ਆਫ, ਜਿਹਨੂੰ ਲਾ ਆਫ ਦਾ ਲੈਂਡ ਤੁਸੀਂ ਕਹਿੰਦੇ ਹੋ ਜਾਂ ਰੂਲ ਆਫ ਦਾ ਲਾ, ਉਹ ਕਹਿ ਰਿਹਾ ਅਸੀਂ ਬਦਲਾ ਲਵਾਂਗੇ, ਅਸੀਂ ਉਹਨਾਂ ਦੀਆਂ ਪ੍ਰਾਪਰਟੀਜ਼ ਜਿਹੜੀਆਂ, ਹਾਲਾਂਕਿ ਇਹ ਜੋ ਵਾਇਲੈਂਸ ਦਿੱਲੀ 'ਚ ਹੋਈ ਹੈ ਹੁਣ ਇਹ ਸਾਹਮਣੇ ਆ ਗਿਆ ਵੀ ਕੋਈ ਸਟੂਡੈਂਟ ਉਹਦੇ 'ਚ ਇਨਵੋਲਵ ਨਹੀਂ, ਅਜੇ ਤੱਕ ਇਵਨ ਪੁਲਿਸ ਵੀ, ਕਿਉਂਕਿ ਵੀਡੀਓਜ਼ ਨਾਲ ਦੀ ਨਾਲ ਬਣ ਜਾਂਦੀਆਂ ਨੇ, ਕਿਸੇ ਨੂੰ ਨਹੀਂ ਗ੍ਰਿਫਤਾਰ ਕਰ ਸਕੀ ਕਿਉਂਕਿ ਸਟੂਡੈਂਟ ਕੋਈ ਹੈ ਹੀ ਨਹੀਂ। ਉਹਨਾਂ ਦੇ ਹੀ ਬੰਦੇ ਜਿਹੜੇ ਆਰਐਸਐਸ ਔਰ ਦੂਜਿਆਂ ਦੇ ਨੇ ਉਹ ਸਿਵਲ ਦੇ ਵਿੱਚ ਔਰ ਕਈ ਇੱਕ ਦੋ ਪੁਲਿਸ 'ਚ ਵੀ ਨਜ਼ਰ ਆਏ, ਅੱਧ-ਪਜੱਦੀ ਵਰਦੀ ਥੱਲੇ ਜੀਨ ਪਾਈ ਹੋਈ ਹੈ, ਉੱਤੇ ਉਹ ਐਂਟਾਈ ਰਾਇਟ ਜਿਹੜਾ ਗੇਅਰ ਹੁੰਦਾ ਹੈ ਉਹ ਰੱਖਿਆ ਹੋਇਆ। ਇਹੀ ਹਾਲ ਇਹਨਾਂ ਨੇ ਲਖਨਊ 'ਚ ਕੀਤਾ ਕਿਉਂਕਿ ਜਿਸ ਤਰੀਕੇ ਨਾਲ ਇਹ ਆਊਟਬਸਟ ਹੈ ਸਡਨਲੀ, ਜਿਹਦਾ ਕੋਈ ਜਿਵੇਂ ਮੈਂ ਕਿਹਾ ਹੈਡਲੈਸ ਹੈ, ਕੋਈ ਨਹੀਂ ਹੈ। ਇਹਨਾਂ ਨੂੰ ਇਹ ਫਿਕਰ ਹੈ ਕਿ ਵੀ ਕਿਤੇ ਸੱਚਮੁੱਚ ਹੀ ਇਹ ਹੈਡ ਨਾ ਇਹਨੂੰ ਮਿਲ ਜਾਏ, ਕੋਈ ਇਸ ਕਿਸਮ ਦਾ ਸਿਰ ਨਾ ਲੱਗ ਜਾਏ, ਤੇ ਇੱਕੋ ਹੀ ਤਰੀਕਾ ਹੁੰਦਾ ਹੈ ਹਕੂਮਤਾਂ ਦੇ ਕੋਲ ਕਿ ਵਾਇਲੈਂਸ ਕਰ ਦਿਓ, ਉਹਨੂੰ ਦਬਾਉਣਾ ਵੀ ਸੌਖਾ ਹੁੰਦਾ ਹੈ, ਆਮ ਲੋਕ ਵੀ ਡਰ ਜਾਂਦੇ ਨੇ, ਲੋਕ ਘਰਾਂ 'ਚੋਂ ਨਹੀਂ ਨਿਕਲਦੇ। ਸੋ ਇਹ ਜਿਹੜਾ ਸਾਰਾ ਪਾਰਟ ਇਹਨਾਂ ਨੇ ਇਸ ਕਿਸਮ ਦਾ ਰਚਿਆ ਹੈ। ਔਰ ਮੈਨੂੰ ਅੱਜ ਜਿਵੇਂ ਮੈਂ ਪਿਛਲੇ ਕੱਲ ਅਸੀਂ ਜਦੋਂ ਉਹਨਾਂ ਦੋ ਨੌਜਵਾਨ ਸਿੰਘਾਂ ਦਾ ਵੇਰਵਾ ਦਿੱਤਾ ਹੈ, ਉਹਨਾਂ ਦਾ ਇੰਟਰਵਿਊ ਵੀ ਬਰੀਫ ਕਿ ਕਿਵੇਂ ਜੰਤਰ ਮੰਤਰ ਤੇ ਖਲੋ ਕੇ ਉਹਨਾਂ ਨੇ ਸਾਥ ਦਿੱਤਾ ਔਰ ਉਹ ਕਾਫੀ ਪਪੂਲਰ ਹੋਇਆ ਵੀਡੀਓ, ਸਾਡੇ ਵੀ ਕਾਫੀ ਉਹਦੇ ਤੇ ਕਮੈਂਟ ਨੇ ਔਰ ਬਹੁਤ ਸਾਰਿਆਂ ਨੇ ਸਿੱਖ ਕੌਮ ਦਾ ਸ਼ੁਕਰੀਆ ਅਦਾ ਕੀਤਾ। ਔਰ ਮੈਂ ਦੇਖ ਰਿਹਾ ਕਿ ਈਵਨ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਹ ਇਹ ਮਹਿਸੂਸ ਕਰਦਾ ਹੈ ਕਿ ਵੀ ਮੇਰਾ ਫਰਜ਼ ਹੈ ਕੁਛ ਨਾ ਕੁਛ। ਦਲ ਖਾਲਸਾ ਆਰਗੇਨਾਈਜੇਸ਼ਨ ਜਿਹੜੀ ਕਸ਼ਮੀਰੀਆਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ 10 ਦਸੰਬਰ ਦਾ ਹਿਊਮਨ ਰਾਈਟਸ ਡੇ ਲਾਲ ਚੌਂਕ ਸ੍ਰੀਨਗਰ 'ਚ ਮਨਾਉਣਾ ਚਾਹੁੰਦੇ ਸੀ, ਉਹਨਾਂ ਦੇ 200 ਤੋਂ ਜ਼ਿਆਦਾ ਵਲੰਟੀਅਰ ਮਾਧੋਪੁਰ ਔਰ ਲਖਨਪੁਰ 'ਚ ਰੋਕ ਲਏ ਸੀ। ਹੁਣ ਦਲ ਖਾਲਸਾ ਦਾ ਜਿਹੜਾ ਸਵਿਟਜ਼ਰਲੈਂਡ 'ਚ ਨੁਮਾਇੰਦਾ ਹੈ, ਉਹਨਾਂ ਨੇ ਅੱਜ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਨੂੰ ਮੈਮੋਰੈਂਡਮ ਦਿੱਤਾ ਹੈ ਔਰ ਇਹ ਖਬਰ ਹੈ ਦਲ ਖਾਲਸਾ ਰੀਚਿਜ਼ ਆਊਟ ਟੂ ਯੂਨਾਈਟਿਡ ਨੇਸ਼ਨਸ ਅਬਾਊਟ ਦਾ ਵੋਲੇਟਾਈਲ ਡਿਵੈਲਪਮੈਂਟਸ ਇਨ ਇੰਡੀਆ that spells on anarchic situation for minorities, कि minorities ਲਈ ਕੀ ਹਾਲਾਤ ਪੈਦਾ ਹੋ ਰਹੇ ਨੇ ਔਰ blaming the NDA government under Modi for its aggressive march against minorities and nationalities, Dal Khalsa has reached out to United Nations about the volatile developments that spell an anarchic situation for religious minorities in India, from abrogation of Article 370 in Kashmir to India's Supreme Court's political verdict on Babri Masjid, Ayodhya dispute, to the passage of Citizenship Amendment Act by the Indian Parliament. Everything is being played out in India's march to become a professedly Hindu country, reads the memorandum submitted to the High Commissioner for Human Rights, Mr. Michel Bachelet in Geneva. ਇਹ ਜਨੀਵਾ ਦੇ ਵਿੱਚ ਦਲ ਖਾਲਸਾ ਦੇ ਐਕਟਿਵਿਸਟ ਪ੍ਰਿਤਪਾਲ ਸਿੰਘ ਉਹਨਾਂ ਨੇ ਇਹਨੂੰ ਜਿਹੜਾ ਹਿਊਮਨ ਰਾਈਟਸ ਦਾ ਕਮਿਸ਼ਨਰ ਹੈ ਉਹਨੂੰ ਮੈਮੋਰੈਂਡਮ ਦਿੱਤਾ ਔਰ ਇਹ ਸਾਰੀਆਂ ਜਿਹੜੀਆਂ ਮੈਂ ਚੀਜ਼ਾਂ ਪੜ੍ਹੀਆਂ ਨੇ ਇਹ ਉਹਨਾਂ ਨੇ ਉਹਦੇ 'ਚ ਮੈਮੋਰੈਂਡਮ 'ਚ ਕੋਟ ਕੀਤੀਆਂ। ਔਰ ਪਾਰਟੀ ਸੈਕਟਰੀ ਫਾਰ ਹਿਊਮਨ ਰਾਈਟਸ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ met representative of High Commissioner at United Nations Human Rights Council office in Geneva and apprised him of the increasingly difficult and dangerous times for all minorities and nationalities who want to stand up for fundamental rights of oppressed people। ਕਿ ਉੱਥੇ ਜੋ ਮਾਹੌਲ ਬਣਿਆ ਹੈ, ਜਿਹੜੇ ਲੋਕ ਵੀ ਲੋਕਾਂ ਦੇ ਮੁੱਢਲੇ ਹੱਕਾਂ ਦੇ ਲਈ, ਬੇਸਿਕ ਰਾਈਟਸ ਦੇ ਲਈ ਖਲੋ ਰਹੇ ਨੇ, ਉਹਨਾਂ ਨੂੰ ਇਹ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ। urging the United Nations to make Modi dispensation answerable for its fascist tendencies to the world community, the Dal Khalsa leader narrated the public outcry across the spectrum against divisive Citizenship Amendment Act. Unquestionably, there are double standards of the Government of India vis-a-vis the minority community and the Muslims, not only in Kashmir but in the whole of India. ਇਹ ਮੈਮੋਰੈਂਡਮ 'ਚ ਉਹਨਾਂ ਨੇ ਕਿਹਾ ਵੀ
ਕਸ਼ਮੀਰ ਨਾਲ ਤਾਂ ਚੱਲ ਹੀ ਰਿਹਾ ਸੀ, ਜੀ ਬਾਕੀ ਮੁਸਲਮਾਨਾਂ ਦੇ ਨਾਲ ਵੀ ਔਰ ਮਾਈਨੋਰਟੀਜ਼ ਦੇ ਨਾਲ ਡਿਸਕ੍ਰਿਮੀਨੇਸ਼ਨ ਔਰ ਡਬਲ ਸਟੈਂਡਰਡ ਹੈ। It is apparent that the Modi government was deliberately pushing the people to a point of no return, and this has dangerous portents for South Asia। ਕਿ ਵੀ ਜਿਸ ਹੱਦ ਤੱਕ ਇਹ ਕੰਧ ਦੇ ਨਾਲ ਲਾ ਰਹੇ ਨੇ, ਇਹਦੇ ਨਾਲ ਸਾਊਥ ਏਸ਼ੀਆ ਦੇ ਵਿੱਚ ਤਬਾਹੀ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਬਿਲਕੁਲ। He told UN officials that how Indian government denied them the right to protest against gross violation of rights of Kashmiri people। ਕਿ ਵੀ ਅਸੀਂ ਕਸ਼ਮੀਰੀਆਂ ਦੇ ਹੱਕ 'ਚ ਜਾਣਾ ਚਾਹੁੰਦੇ ਸੀ, ਈਵਨ ਸਾਡਾ ਰਾਈਟ ਟੂ ਪ੍ਰੋਟੈਸਟ ਵੀ ਕਰਬ ਕੀਤਾ। 200 ਬੰਦਾ ਸਾਡਾ ਉਹਨਾਂ ਨੇ ਕਰ ਲਿਆ। ਦਾ ਇੰਡੀਅਨ ਸਟੇਟ ਬਾਰਡ ਅਰਾਊਂਡ 200 ਐਕਟਿਵਿਸਟ ਐਸੋਸੀਏਟਡ ਵਿਦ ਦਲ ਖਾਲਸਾ and Shromani Akali Dal Amritsar from entering Jammu and Kashmir at Madhopur Kathua interstate border on 9th December on flimsy grounds. The activists were on their way to observe World Human Rights Day at Lal Chowk, Srinagar, complaining about the muted response of United Nations and Security Council members, which has been making soft recommendations to the fascist regime. The Dal Khalsa leader said, Dal Khalsa leader told UN representative that stoppage of Sikh leaders and activists by the government from entering Jammu and Kashmir was a loud declaration by Indian state that those who want to observe Human Rights Day for the Kashmiri people have no right to do so। ਉਹਨਾਂ ਨੇ ਕਿਹਾ ਜੀ ਸਾਨੂੰ ਇਹ ਉਹਨਾਂ ਨੇ ਕਿਹਾ ਵੀ ਤੁਸੀਂ ਹਿਊਮਨ ਰਾਈਟਸ ਡੇ ਵੀ ਨਹੀਂ ਮਨਾ ਸਕਦੇ। ਔਰ ਫਿਰ ਉਹਨਾਂ ਨੇ ਕਿਹਾ ਟੂ a question, ਦਲ ਖਾਲਸਾ spokesperson Kamarpal Singh said it's time for the United Nations intervention as the silence of international community leadership was hurting the relevance of the UN Human Rights Charter। ਉਹਨਾਂ ਨੇ ਕਿਹਾ ਕਿ ਵੀ ਜੇ ਹੁਣ ਵੀ ਯੂਨਾਈਟਿਡ ਨੇਸ਼ਨਸ ਨੇ ਇੰਟਰਵੀਨ ਨਹੀਂ ਕਰਨਾ ਔਰ ਸਾਇਲੈਂਟਲੀ ਇਹ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਨੂੰ ਦੇਖੀ ਜਾਣਾ ਤੇ ਫਿਰ ਇਹਨਾਂ ਦੀ ਰੈਲੇਵੈਂਸ ਹੀ ਖਤਮ ਹੋ ਜਾਂਦੀ ਹੈ UN ਚਾਰਟਰ ਦੀ, ਔਰ ਇਹਦਾ ਕੋਈ ਫਿਰ ਵਾਲੀ ਵਾਰਸ ਨਹੀਂ ਹੋਏਗਾ। ਇਹ ਜੋ ਤੁਸੀਂ ਇੱਕ ਸਟੰਟ ਖੜਾ ਕੀਤਾ ਹੋਇਆ ਇਹਦੀ ਵੀ ਫਿਰ ਕੋਈ ਔਕਾਤ ਨਹੀਂ ਹੋਏਗੀ। ਸੋ ਮੈਂ ਸਮਝਦਾ ਵੀ ਇੱਕ ਟਾਈਮਲੀ ਇੰਟਰਵੈਂਸ਼ਨ ਹੈ ਔਰ ਯੂਨਾਈਟਿਡ ਨੇਸ਼ਨਸ ਤੱਕ ਪਹੁੰਚ ਵੀ ਹੈ। ਗਰਾਊਂਡ ਦੇ ਉੱਤੇ ਵੀ ਪੰਜਾਬ ਦੇ ਵਿੱਚ ਪ੍ਰੋਟੈਸਟ ਹੋਏ ਨੇ, ਹੋ ਰਹੇ ਨੇ, ਔਰ ਅਸੀਂ ਇਸ ਮੁਸੀਬਤ ਦੀ ਘੜੀ, ਕਿਉਂਕਿ ਇਹ ਕੋਈ ਇੱਕ ਦਾ ਨਹੀਂ ਹੈ, ਇਹ ਉਹਨਾਂ ਦੀ ਨੀਤੀ ਦਾ ਹਿੱਸਾ ਹੈ ਔਰ ਇਹ ਨਾਜ਼ੀ ਤਰਜ਼ ਦੀ ਜਿਹੜੀ ਮੋਦੀ ਹਕੂਮਤ ਹੈ ਇਹ ਅਲਟੀਮੇਟਲੀ ਮਾਈਨੋਰਿਟੀਜ਼ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੇ ਹੈ। ਔਰ ਉੱਥੇ ਉਹਨਾਂ ਦਾ ਜਿਹੜਾ ਕਲੀਅਰ ਗੋਲ ਹੈ ਉਹਨੂੰ ਹਿੰਦੂ ਨੇਸ਼ਨ ਡਿਕਲੇਅਰ ਕਰਨਾ ਔਰ ਬਾਕੀਆਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾਉਣਾ, ਉਸ ਏਜੰਡੇ ਤੇ ਉਹ ਬਿਲਕੁਲ ਬੇਖੌਫ ਹੋ ਕੇ ਵਰਕ ਕਰ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50